ਡੁਪਲੀਕੇਟ ਦੁੱਧ ਤਿਆਰ ਹੋ ਰਿਹਾ, ਡੁਪਲੀਕੇਟ ਪਨੀਰ ਤਿਆਰ ਹੋ ਰਿਹਾ, ਡੁਪਲੀਕੇਟ ਘਿਓ ਤਿਆਰ ਹੋ ਰਿਹਾ ਔਰ ਡੁਪਲੀਕੇਟ ਸਰੋਂ ਦਾ ਤੇਲ ਤਿਆਰ ਹੋ ਰਿਹਾ। ਅੱਜ ਦੇ ਟਾਈਮ ਦੇ ਵਿੱਚ ਅਸੀਂ ਕਿਹੜੀ ਚੀਜ਼ ਸ਼ੁੱਧ ਖਾਂਦੇ ਆ? ਵੀ ਸਾਡਾ ਪ੍ਰਸ਼ਾਸਨ, ਸਾਡੀਆਂ ਸਰਕਾਰਾਂ ਇਸ ਪਾਸੇ ਵੱਲ ਕਦੋਂ ਧਿਆਨ ਦੇਣਗੀਆਂ ਵੀ ਸਾਡਾ ਖਪਤਕਾਰ ਦੇਖੋ ਅੱਜ 5-7 ਸਾਲ ਦਾ 10 ਸਾਲ ਦਾ ਬੱਚਾ ਉਹਦੀਆਂ ਕਿਡਨੀਆਂ ਫੇਲ ਹੋ ਰਹੀਆਂ, ਉਹਦੇ ਸ਼ੂਗਰ ਉਹਨੂੰ ਆ ਰਹੀ ਆ, ਉਹਦਾ ਵੀਪੀ ਅਪ ਡਾਊਨ ਹੋ ਰਿਹਾ। ਉਹ ਕੀ ਕਾਰਨ ਆ? ਅਸੀਂ ਮਿਲਾਵਟਖੋਰੀ ਦੀਆਂ ਚੀਜ਼ਾਂ ਖਾਂਦੇ ਆ, ਅਸੀਂ ਸ਼ੁੱਧ ਸਾਡਾ ਖਾਣ ਪੀਣ ਹੈ ਨਹੀਂਗਾ, ਸਾਡਾ ਵਾਤਾਵਰਣ ਸ਼ੁੱਧ ਨਹੀਂ ਹੈਗਾ। ਇਹ ਜ਼ਿੰਮੇਵਾਰੀ ਤੇ ਸਰਕਾਰ ਦੇ ਨੁਮਾਇੰਦਿਆਂ ਦੀ ਸੀ ਜਾਂ ਉਹਨਾਂ ਅਫੀਸਰਾਂ ਦੀ ਸੀ ਜਿਨ੍ਹਾਂ ਨੂੰ ਸਾਡੇ ਟੈਕਸ ਦੇ ਵਿੱਚੋਂ ਪੈਸਾ ਜਾ ਰਿਹਾ, ਮੋਟੀਆਂ ਤਨਖਾਹਾਂ ਲੈ ਰਹੇ। ਉਹ ਅਫਸਰ ਜਿਹੜੇ ਆ ਬਰਸਾਤੀ ਡੱਡੂਆਂ ਵਾਂਗ ਤਿਉਹਾਰਾਂ ਦੇ ਦਿਨਾਂ ਦੇ ਵਿੱਚ ਬਸ 10 ਕੁ ਦਿਨ ਉਹਨਾਂ ਨੇ ਘੁੰਮਣਾ ਦੁਕਾਨਾਂ ਤੇ, ਆਹ ਦੁਕਾਨ ਦਾ ਚਲਾਨ ਕੱਟਿਆ, ਉਹ ਦੁਕਾਨ ਦਾ ਚਲਾਨ ਕੱਟਿਆ, ਉਸ ਤੋਂ ਬਾਅਦ ਕੋਈ ਅਫਸਰ ਨਹੀਂ ਦਿਸਦਾ। ਕਿਹੜੇ ਸ਼ਹਿਰ ਦਾ ਡੀਐਚਓ ਆ ਵੀ ਜਿਹੜਾ ਉਹ ਰੇੜੀਆਂ ਨੂੰ ਚੈੱਕ ਕਰਦਾ? ਦਿਖਾ ਲਓ ਮੈਨੂੰ, ਚੈੱਕ ਕਰਵਾਓ। ਕਿਹੜਾ ਉਹ ਡੀਐਚਓ ਆ ਜਿਹੜਾ ਵੱਡੇ ਵੱਡੇ ਆਫੀਸਰ ਨੂੰ ਚੈੱਕ ਕਰਦਾ, ਦੂਸਰੇ ਹੋਟਲਾਂ ਨੂੰ ਚੈੱਕ ਕਰਦਾ? ਕੋਈ ਡੀਐਚਓ ਨਹੀਂ ਚੈੱਕ ਕਰਦਾ, ਕੋਈ ਫੂਡ ਸੇਫਟੀ ਲਾਇਸੈਂਸ ਨਹੀਂ ਦੇਖਦਾ। ਤੁਸੀਂ ਮਤ ਸੋਚੋ ਵੀ ਤੁਹਾਡੇ ਅਧਿਕਾਰ ਤੁਹਾਨੂੰ ਥਾਲੀ ਦੇ ਵਿੱਚ ਪਰੋਸ ਕੇ ਦੇ ਦਿੱਤੇ ਜਾਣਗੇ। ਤੁਹਾਨੂੰ ਆਪਣੇ ਹੱਕਾਂ ਪ੍ਰਤੀ ਲੜਨਾ ਪੈਣਾ ਤੇ ਹੱਕ ਲੜਿਆ ਹੀ ਮਿਲਦੇ ਆ, ਹੱਕ ਮੰਗਿਆ ਹੀ ਮਿਲਦੇ ਆ। ਉੱਦਾਂ ਹੱਕ ਤੁਹਾਨੂੰ ਕਦੀ ਨਹੀਂ ਕਿਸੇ ਨੇ ਦੇਣੇ। ਤੇ ਆਉਣ ਵਾਲੀਆਂ ਨਸਲਾਂ ਦਾ ਨਾਸ਼ ਕਰ ਦੇਣਾ ਇਹਨਾਂ ਲੋਕਾਂ ਨੇ, ਮਿਲਾਵਟਖੋਰੀ ਵਾਲਿਆਂ ਨੇ। ਇੰਨੀ ਕੁ ਵੀਡੀਓ ਵਾਇਰਲ ਹੋ ਰਹੀ ਹੈ, ਇੱਕ ਪਰਿਵਾਰ ਦੇ 5 ਮੈਂਬਰਾਂ ਨੇ ਤਰਬੂਜ ਖਾਧਾ ਤੇ ਉਹ 5 ਦੇ 5 ਹੀ ਜਿਹੜਾ ਉਹ ਖਤਮ ਹੋ ਗਿਆ। ਤੇ ਉਹ ਜ਼ਿੰਮੇਵਾਰੀ ਕਿਹਦੀ ਆ? ਕਿਹੜਾ ਖਾਵਾਂਗੇ ਚੀਜ਼ ਅਸੀਂ? ਕਿਹੜੀ ਚੀਜ਼ ਖਾਈਏ ਜਿਹੜੀ ਸ਼ੁੱਧ ਆ, ਸਾਡੀ ਸਿਹਤ ਲਈ ਵਧੀਆ ਹੋਵੇ? ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84 TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਸਮਾਜ ਦੇ ਵਿੱਚ ਵਿਚਰਦਿਆਂ ਹੋਇਆਂ ਬਹੁਤ ਸਾਰੀਆਂ ਅਜਿਹੀਆਂ ਮਿਲਾਵਟਖੋਰ ਚੀਜ਼ਾਂ ਨੇ ਜਿਨ੍ਹਾਂ ਨੂੰ ਸਵੇਰ ਤੋਂ ਲੈ ਕੇ ਸ਼ਾਮ ਤੱਕ ਖਾਧਾ ਜਾਂਦਾ ਹੈ, ਪਰ ਪਤਾ ਉਦੋਂ ਲੱਗਦਾ ਹੈ ਕਿ ਜਦੋਂ ਬੰਦਾ ਹਸਪੀਟਲ ਦੇ ਵਿੱਚ ਐਡਮਿਟ ਹੋ ਜਾਂਦਾ ਹੈ ਜਾਂ ਸਰੀਰ ਦੇ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ ਨੂੰ ਲੈ ਕੇ ਸਾਡੇ ਨਾਲ ਪੰਜਾਬ ਪ੍ਰਧਾਨ ਬਲਵੀਰ ਸਿੰਘ ਹੈ, ਜਿਹੜੇ ਲਗਾਤਾਰ ਮਿਲਾਵਟਖੋਰੀ ਦੇ ਵਿਰੋਧ ਦੇ ਵਿੱਚ ਕੰਮ ਕਰਦੇ ਆ। ਗੱਲਬਾਤ ਕਰਦੇ ਆ। ਸਭ ਤੋਂ ਪਹਿਲਾਂ ਤਾਂ ਸਵਾਲ ਹੈ ਜੀ, ਜਿਹੜਾ ਤੁਸੀਂ ਕੰਮ ਕਰ ਰਹੇ ਹੋ, ਕਿਹੜੀਆਂ ਚੀਜ਼ਾਂ ਤੇ ਕੰਮ ਕਰ ਰਹੇ ਹੋ? ਸਭ ਤੋਂ ਪਹਿਲਾਂ ਮੈਂ ਆਪਣੇ ਬਾਰੇ ਦੱਸਾਂ। ਬਲਵੀਰ ਸਿੰਘ ਪ੍ਰਧਾਨ ਪੰਜਾਬ ਆਲ ਇੰਡੀਆ ਕੰਜ਼ਿਊਮਰ ਪ੍ਰੋਟੈਕਸ਼ਨ ਆਰਗੇਨਾਈਜੇਸ਼ਨ ਜੀ ਸਾਡੀ ਆਰਗੇਨਾਈਜੇਸ਼ਨ ਦਾ ਨਾਂ ਆ। ਸਾਡੀ ਆਰਗੇਨਾਈਜੇਸ਼ਨ ਦੇ ਨਾਂ ਤੋਂ ਹੀ ਇਹ ਸਾਬਤ ਹੋ ਜਾਂਦਾ ਵੀ ਅਸੀਂ ਕੰਜ਼ਿਊਮਰ ਵਾਸਤੇ ਕੰਮ ਕਰਦੇ ਹਾਂ, ਅਸੀਂ ਖਪਤਕਾਰ ਵਾਸਤੇ ਕੰਮ ਕਰਦੇ ਹਾਂ। ਕੰਜ਼ਿਊਮਰ ਖਪਤਕਾਰ ਕਿਸੇ ਟਾਈਮ ਤੇ ਉਹਨੂੰ ਬਹੁਤ ਵਧੀਆ ਇੱਕ ਭਗਵਾਨ ਦਾ ਦਰਜਾ ਦਿੱਤਾ ਜਾਂਦਾ ਸੀਗਾ, ਕੰਜ਼ਿਊਮਰ ਨੂੰ, ਖਪਤਕਾਰ ਨੂੰ ਪੁਰਾਣੇ ਟਾਈਮ ਦੇ ਵਿੱਚ। ਅੱਜ ਉਹ ਜਿਹੜਾ ਭਗਵਾਨ ਵਾ, ਉਹ ਖਪਤਕਾਰ ਵਾ, ਉਹ ਮਿਲਾਵਟੀ ਚੀਜ਼ਾਂ ਖਾਣ ਲਈ ਮਜਬੂਰ ਹੋ ਗਿਆ। ਤੁਸੀਂ ਸਵੇਰ ਤੋਂ ਸੁੱਤੇ ਉੱਠਦੇ ਆ, ਆਪਾਂ ਪੇਸਟ ਕਰਦੇ ਆ, ਪੇਸਟ ਡੁਪਲੀਕੇਟ, ਉਹਦੇ 'ਚ ਕੈਮੀਕਲ। ਉਸ ਤੋਂ ਬਾਅਦ ਆਪਾਂ ਹਰ ਇੱਕ ਈਸਟ ਨੂੰ ਮੰਨਦਾ, ਹਰ ਇੱਕ ਬੰਦਾ ਆਪਣੇ ਆਪਣੇ ਸਮਰੱਥਾ ਅਨੁਸਾਰ ਕਿਸੇ ਨਾ ਕਿਸੇ ਭਗਵਾਨ ਨੂੰ ਜ਼ਰੂਰ ਮੰਨਦੇ ਆ। ਅਸੀਂ ਅਗਰਬੱਤੀ, ਧੂਪ ਵਗੈਰਾ ਲਾਉਂਦੇ ਆ, ਉਹਦੇ ਵਿੱਚ ਵੀ ਕੈਮੀਕਲ, ਉਹ ਵੀ ਡੁਪਲੀਕੇਟ ਆ। ਇੱਥੋਂ ਤੱਕ ਵੀ ਜੇ ਕੋਈ ਜੋਤ ਜਗਾਉਂਦਾ ਤੇ ਤੁਸੀਂ ਕਦੀ ਕਰਿਆਨੇ ਦੀ ਦੁਕਾਨ ਤੇ ਜਾਂ ਮਾਲ ਤੇ ਜਾ ਕੇ ਕਹੋ ਵੀ ਸਾਨੂੰ ਜੋਤ ਜਗਾਉਣ ਨੂੰ ਘਿਓ ਚਾਹੀਦਾ, ਤਾਂ ਤੁਹਾਨੂੰ ਸਪੈਸ਼ਲੀ ਘਿਓ ਦਿੰਦਾ ਹੋਰ ਡੁਪਲੀਕੇਟ। ਅਸਲ ਦੇ ਵਿੱਚ ਜਿਹੜਾ ਤੁਸੀਂ ਖਾਂਦੇ ਆ ਜਾਂ ਦੂਸਰਾ ਘਿਓ ਆ, ਤੁਹਾਨੂੰ ਨਹੀਂ ਦਿੰਦਾ। ਉਹ ਕਹਿੰਦਾ, ਪੁੱਛਦਾ ਤੁਹਾਨੂੰ ਵੀ ਜੋਤ ਜਗਾਉਣ ਨੂੰ ਚਾਹੀਦਾ। ਇਹਦਾ ਮਤਲਬ ਵੀ ਘਿਓ ਵੀ ਅਸੀਂ ਪਰਮਾਤਮਾ ਨੂੰ ਜਿਹੜਾ ਡੁਪਲੀਕੇਟ ਹੀ ਚੜਾ ਰਹੇ ਆ। ਅਸੀਂ ਘਿਓ ਵੀ ਜਿਹੜਾ ਉਹ ਪਰਮਾਤਮਾ ਨੂੰ, ਸ਼ਰਧਾ ਜਿਹੜੀ ਸਾਡੀ ਉਹ ਡੁਪਲੀਕੇਟ ਕਿਸੇ ਪਾਸੇ ਹੋ ਗਈ ਆ। ਫਿਰ ਉਸ ਤੋਂ ਬਾਅਦ ਅਸੀਂ ਚਾਹ ਪੀਂਦੇ ਆ, ਦੁੱਧ ਡੁਪਲੀਕੇਟ, ਸਿੰਥੈਟਿਕ ਦੁੱਧ ਆ ਗਿਆ। YouTube ਤੇ ਜਾ ਕੇ ਦੇਖੋ, ਭਰਿਆ ਪਿਆ ਵੀਡੀਓਜ਼ ਦੇ ਨਾਲ। ਡੁਪਲੀਕੇਟ ਦੁੱਧ ਤਿਆਰ ਹੋ ਰਿਹਾ, ਡੁਪਲੀਕੇਟ ਪਨੀਰ ਤਿਆਰ ਹੋ ਰਿਹਾ, ਡੁਪਲੀਕੇਟ ਘਿਓ ਤਿਆਰ ਹੋ ਰਿਹਾ ਔਰ ਡੁਪਲੀਕੇਟ ਸਰੋਂ ਦਾ ਤੇਲ ਤਿਆਰ ਹੋ ਰਿਹਾ। ਅੱਜ ਦੇ ਟਾਈਮ ਦੇ ਵਿੱਚ ਅਸੀਂ ਕਿਹੜੀ ਚੀਜ਼ ਸ਼ੁੱਧ ਖਾਂਦੇ ਆ? ਹਰ ਚੀਜ਼ ਆਪਾਂ ਡੁਪਲੀਕੇਟ ਖਾਂਦੇ ਆ ਔਰ ਮਜਬੂਰ ਹੋ ਗਏ ਅਸੀਂ ਡੁਪਲੀਕੇਟ ਚੀਜ਼ਾਂ ਖਾਣੇ ਵਾਸਤੇ। ਮਜਬੂਰ ਲਫ਼ਜ਼ ਮੈਂ ਇਸ ਕਰਕੇ ਵਰਤਿਆ ਵੀ ਸਾਡਾ ਪ੍ਰਸ਼ਾਸਨ, ਸਾਡੀਆਂ ਸਰਕਾਰਾਂ ਇਸ ਪਾਸੇ ਵੱਲ ਕਦੋਂ ਧਿਆਨ ਦੇਣਗੀਆਂ ਵੀ ਸਾਡਾ ਖਪਤਕਾਰ ਦੇਖੋ ਅੱਜ 5-7 ਸਾਲ ਦਾ 10 ਸਾਲ ਦਾ ਬੱਚਾ, ਉਹਦੀਆਂ ਕਿਡਨੀਆਂ ਫੇਲ ਹੋ ਰਹੀਆਂ, ਉਹਦੇ ਸ਼ੂਗਰ ਉਹਨੂੰ ਆ ਰਹੀ ਆ, ਉਹਦਾ ਵੀਪੀ ਅਪ ਡਾਊਨ ਹੋ ਰਿਹਾ। ਉਹ ਕੀ ਕਾਰਨ ਆ? ਅਸੀਂ ਮਿਲਾਵਟਖੋਰੀ ਦੀਆਂ ਚੀਜ਼ਾਂ ਖਾਂਦੇ ਆ।
ਅਸੀਂ ਸ਼ੁੱਧ ਸਾਡਾ ਖਾਣ ਪੀਣ ਹੈ ਨਹੀਂਗਾ, ਸਾਡਾ ਵਾਤਾਵਰਣ ਸ਼ੁੱਧ ਨਹੀਂ ਹੈਗਾ। ਅਸੀਂ ਇਸ ਟੌਪਿਕ ਤੇ ਕਦੀ ਧਿਆਨ ਹੀ ਨਹੀਂ ਦਿੱਤਾ। ਤੁਹਾਡੀ ਇਹ ਸਮਝ ਕਦੋਂ ਪੈਂਦਾ ਹੈ ਕਿ ਜਿਹੜੀਆਂ ਅਸੀਂ ਚੀਜ਼ਾਂ ਖਾ ਰਹੇ ਹਾਂ ਜਾਂ ਘਰ ਦੇ ਵਿੱਚ ਵਰਤੋਂ ਵਾਸਤੇ ਸਾਰੀਆਂ ਚੀਜ਼ਾਂ ਆ ਇਹ ਮਿਲਾਵਟਖੋਰ ਹੈ, ਇਹਨਾਂ ਦੇ ਵਿੱਚ, ਇਹ ਤੁਹਾਨੂੰ ਸਮਝ ਕਦੋਂ ਆਉਂਦੀ ਹੈ? ਦੇਖੋ, ਮੈਨੂੰ ਇਸ ਲਾਈਨ ਦੇ ਵਿੱਚ ਲਗਭਗ 27-28 ਸਾਲ ਹੋ ਗਏ ਆ ਇਸ ਆਰਗੇਨਾਈਜੇਸ਼ਨ ਦੇ ਵਿੱਚ ਕੰਮ ਕਰਦੇ ਆ। ਅੱਜ ਸਟੇਟ ਦਾ ਮੈਨੂੰ ਅਹੁਦਾ ਮਿਲਿਆ, ਸਟੇਟ ਦੀ ਸੇਵਾ ਕਰਨ ਦਾ ਮੈਨੂੰ ਅਹੁਦਾ ਮਿਲਿਆ। ਦੇਖੋ, ਮੈਂ ਹਜੇ ਤੱਕ ਕੋਈ ਨਸ਼ਾ ਨਹੀਂ ਕੀਤਾ, ਅੱਜ ਤੱਕ ਕੋਈ ਨਸ਼ਾ ਨਹੀਂ ਕੀਤਾ, ਪਰ ਪਿੱਛੇ ਮੇਰੀ ਕਿਡਨੀ ਦੇ ਵਿੱਚ ਕੈਂਸਰ ਹੋ ਗਿਆ। ਮੇਰੀ ਕਿਡਨੀ ਦੇ ਵਿੱਚ ਕੈਂਸਰ ਹੋ ਗਿਆ ਤੇ ਮੈਨੂੰ ਇੱਕ ਕਿਡਨੀ ਆਪਣੀ ਰਿਮੂਵ ਕਰਾਉਣੀ ਪਈ। ਦੇਖੋ, ਜੇ ਮੈਂ ਸ਼ੁੱਧ ਖਾਂਦਾ ਹੁੰਦਾ ਤੇ ਸ਼ਾਇਦ ਮੇਰੀ ਉਹ ਕਿਡਨੀ ਬਚ ਜਾਂਦੀ। ਕਿ ਮੈਂ ਕਿਹੜਾ ਨਸ਼ਾ ਕਰਦਾ ਕੋਈ, ਜਾਂ ਮੈਂ ਕਿਹੜਾ ਕੋਈ ਇਦਾਂ ਦਾ ਕੋਈ ਗਲਤ ਖਾਣ ਪੀਣ ਆ। ਮੈਂ ਉਸ ਦਿਨ ਦੀ ਜਿਹੜੀ ਆ ਨਾ ਕਸਮ ਖਾਧੀ ਆ। ਪਹਿਲਾਂ ਵੀ ਅਸੀਂ ਇਸੇ ਟੌਪਿਕ ਤੇ ਕੰਮ ਕਰਦੇ ਸੀ, ਪਰ ਜਿਸ ਦਿਨ ਦਾ ਸਾਡਾ ਆਪਰੇਟ ਹੋਇਆ, ਮੇਰਾ ਆਪਰੇਟ ਹੋਇਆ, ਇਸ ਮਕਸਦ ਨੂੰ ਅਸੀਂ ਹੋਰ ਤੇਜ਼ੀ ਦੇ ਨਾਲ, ਹੋਰ ਜਿਹੜਾ ਵਧੀਆ ਐਕਟੀਵਿਟੀ ਦੇ ਨਾਲ ਅਸੀਂ ਆਪਣੇ ਸਾਥੀਆਂ ਦੇ ਨਾਲ ਪੂਰੇ ਪੰਜਾਬ ਦੇ ਵਿੱਚ ਅਸੀਂ ਵਿਚਰ ਰਹੇ ਹਾਂ ਔਰ ਪੂਰੇ ਪੰਜਾਬ ਦੇ ਵਿੱਚ ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ। ਚਾਹੇ ਉਹ ਅਸੀਂ ਚੌਂਕਾਂ ਦੇ ਵਿੱਚ ਖੜੇ ਹੋ ਕੇ ਤਖਤੀਆਂ ਲੈ ਕੇ ਲੋਕਾਂ ਨੂੰ ਜਾਗਰੂਕ ਕਰੀਏ, ਚਾਹੇ ਅਸੀਂ ਪਿੰਡ ਪੱਧਰ ਤੇ ਪੰਚਾਇਤਾਂ ਦੇ ਨਾਲ ਗੱਲਬਾਤ ਕਰਕੇ ਅਸੀਂ ਲੋਕਾਂ ਨੂੰ ਜਾਗਰੂਕ ਕਰੀਏ, ਚਾਹੇ ਫਿਰ ਅਸੀਂ ਰੈਲੀਆਂ ਕੱਢ ਕੇ ਜਾਂ ਅਸੀਂ ਛੋਟੇ-ਛੋਟੇ ਪਿੰਡਾਂ 'ਚ ਮਾਰਚ ਕਰਕੇ ਲੋਕਾਂ ਨੂੰ ਜਾਗਰੂਕ ਕਰੀਏ। ਅਲੱਗ-ਅਲੱਗ ਉਪਰਾਲਿਆਂ ਦੇ ਨਾਲ ਅਸੀਂ ਉਹਨਾਂ ਲੋਕਾਂ ਨੂੰ ਜਾਗਰੂਕ ਕਰਦੇ ਹਾਂ। ਆਪਣੇ ਹੱਕਾਂ ਪ੍ਰਤੀ ਜਾਗਰੂਕ ਰਹੋ, ਆਪਣੇ ਖਾਣ ਪੀਣ ਪ੍ਰਤੀ ਜਾਗਰੂਕ ਰਹੋ। ਇਹ ਜ਼ਿੰਮੇਵਾਰੀ ਤੇ ਸਰਕਾਰ ਦੇ ਨੁਮਾਇੰਦਿਆਂ ਦੀ ਸੀ ਜਾਂ ਉਹਨਾਂ ਆਫੀਸਰਾਂ ਦੀ ਸੀ ਜਿਨ੍ਹਾਂ ਨੂੰ ਸਾਡੇ ਟੈਕਸ ਦੇ ਵਿੱਚੋਂ ਪੈਸਾ ਜਾ ਰਿਹਾ, ਮੋਟੀਆਂ ਤਨਖਾਹਾਂ ਲੈ ਰਹੇ ਨੇ, ਉਹ ਕਿਉਂ ਨਹੀਂ ਬੋਲਦੇ ਇਹਨਾਂ ਮਸਲਿਆਂ? ਤੁਹਾਡੀ ਗੱਲ ਬਹੁਤ ਵਧੀਆ ਵੀ ਇਹ ਜ਼ਿੰਮੇਵਾਰੀ ਤੇ ਸਰਕਾਰਾਂ ਦੀ ਸੀਗੀ। ਇਹ ਜ਼ਿੰਮੇਵਾਰੀ ਉਹਨਾਂ ਪ੍ਰਸ਼ਾਸਨ ਦੇ ਅਧਿਕਾਰੀਆਂ ਦੀਆਂ ਸੀ ਜਿਹੜੇ ਲੱਖਾਂ ਰੁਪਈਆ ਤਨਖਾਹਾਂ ਲੈਂਦੇ ਔਰ ਸਾਡੇ ਕਮਾਈ ਦੇ ਜਿਹੜਾ ਪੈਸਿਆਂ ਦੇ ਵਿੱਚ ਉਹਨਾਂ ਨੂੰ ਤਨਖਾਹਾਂ ਜਾਂਦੀਆਂ, ਸਾਡੀ ਮਿਹਨਤ ਦੇ ਪੈਸਿਆਂ 'ਚੋਂ ਜਿਹੜਾ ਤਨਖਾਹਾਂ ਜਾਂਦੀਆਂ, ਉਹਨਾਂ ਦਾ ਬਣਦਾ ਸੀ। ਪਰ ਉਹ ਨਹੀਂ ਉੱਠੇ। ਉਹ ਅਫਸਰ ਜਿਹੜੇ ਆ ਬਰਸਾਤੀ ਡੱਡੂਆਂ ਵਾਂਗ ਤਿਉਹਾਰਾਂ ਦੇ ਦਿਨਾਂ ਦੇ ਵਿੱਚ ਬਸ 10 ਕੁ ਦਿਨ ਉਹਨਾਂ ਨੇ ਘੁੰਮਣਾ ਦੁਕਾਨਾਂ ਤੇ, ਆਹ ਦੁਕਾਨ ਦਾ ਚਲਾਨ ਕੱਟਿਆ, ਉਹ ਦੁਕਾਨ ਦਾ ਚਲਾਨ ਕੱਟਿਆ, ਉਸ ਤੋਂ ਬਾਅਦ ਕੋਈ ਅਫਸਰ ਨਹੀਂ ਦਿਸਦਾ। ਕਿਹੜੇ ਸ਼ਹਿਰ ਦਾ DHO ਆ ਵੀ ਜਿਹੜਾ ਉਹ ਰੇਹੜੀਆਂ ਨੂੰ ਚੈੱਕ ਕਰਦਾ? ਦਿਖਾ ਲਓ, ਮੈਨੂੰ ਚੈੱਕ ਕਰਵਾਓ। ਕਿਹੜਾ ਉਹ DHO ਆ ਜਿਹੜਾ ਵੱਡੇ ਵੱਡੇ ਆਫੀਸਰ ਨੂੰ ਚੈੱਕ ਕਰਦਾ, ਦੂਸਰੇ ਹੋਟਲਾਂ ਨੂੰ ਚੈੱਕ ਕਰਦਾ? ਕੋਈ DHO ਨਹੀਂ ਚੈੱਕ ਕਰਦਾ, ਕੋਈ ਫੂਡ ਸੇਫਟੀ ਲਾਇਸੈਂਸ ਨਹੀਂ ਦੇਖਦਾ। ਬਹੁਤ ਸਾਰੀਆਂ ਰੇਹੜੀਆਂ ਫੜੀਆਂ ਵਾਲੇ ਇਹੋ ਜਿਹੇ ਆ, ਬਹੁਤ ਸਾਰੀਆਂ ਦੁਕਾਨਾਂ ਵਾਲੇ ਇਹੋ ਜਿਹੇ ਆ ਜਿਹੜੇ ਫੂਡ ਪ੍ਰੋਡਕਟ ਦਿੰਦੇ ਆ, ਉਹਨਾਂ ਦੇ ਕੋਲ ਫੂਡ ਸੇਫਟੀ ਲਾਇਸੈਂਸ ਹੀ ਹੈ ਨਹੀਂ। ਅਸੀਂ ਰਾਉਂਡ ਮਾਰਿਆ ਅਲੱਗ-ਅਲੱਗ ਏਰੀਏ ਦੇ ਵਿੱਚ, ਉਹਨਾਂ ਦੇ ਕੋਲ ਫੂਡ ਸੇਫਟੀ ਲਾਇਸੈਂਸ ਹੀ ਹੈ ਨਹੀਂ। ਔਰ ਉਹ ਰੇਹੜੀ ਵਾਲਾ ਕਹਿੰਦਾ ਵੀ ਮੈਨੂੰ 10 ਸਾਲ ਹੋ ਗਏ ਰੇਹੜੀ ਲਾਉਂਦੇ ਨੂੰ, ਕੋਈ ਕਹਿੰਦਾ ਮੈਨੂੰ 5 ਸਾਲ ਹੋ ਗਿਆ। ਉਹ ਕਿਹਨੇ ਚੈੱਕ ਕਰਨਾ? ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਚੈੱਕ ਕਰਨਾ। ਪਰ ਅਸੀਂ ਇਹ ਗੱਲ ਸਮਝਦੇ ਹਾਂ ਵੀ ਜੇਕਰ ਅਸੀਂ ਜਾਗਰੂਕ ਹੋਵਾਂਗੇ, ਇੱਕ ਖਪਤਕਾਰ ਜਾਗਰੂਕ ਹੋ ਗਿਆ, ਤੇ ਇਹਨਾਂ ਅਧਿਕਾਰੀਆਂ ਨੂੰ ਆਪਣੇ ਆਪ ਹੀ ਉਹਦੇ ਤੇ ਕਾਰਵਾਈ ਕਰਨੀ ਪੈਣੀ ਆ। ਆਪਣੇ ਆਪ ਹੀ ਉਹਨਾਂ ਨੂੰ ਉੱਠਣਾ ਪੈਣਾ, ਉਹਨਾਂ ਨੂੰ ਦਫ਼ਤਰਾਂ 'ਚੋਂ ਬਾਹਰ ਕੱਢਣ ਵਾਸਤੇ, ਬਜਾਏ ਇਸ ਗੱਲ ਦੇ ਵੀ ਅਸੀਂ ਉਹਨਾਂ ਦੇ ਦਫ਼ਤਰਾਂ ਦੇ ਮੂਹਰੇ ਧਰਨੇ ਮਾਰੀਏ ਜਾਂ ਉਹਨਾਂ ਨੂੰ ਮੰਦਾ ਚੰਗਾ ਬੋਲੀਏ। ਮੇਰਾ ਮਤਲਬ ਮੰਨਣਾ ਇਹ ਆ ਵੀ ਅਸੀਂ ਉਹਨਾਂ ਖਪਤਕਾਰਾਂ ਨੂੰ ਇੰਨੇ ਕੁ ਜਾਗਰੂਕ ਕਰ ਦਈਏ ਵੀ ਉਹ ਆਪਣੇ ਹੱਕਾਂ ਪ੍ਰਤੀ ਆਪਣੇ ਆਪ ਹੀ ਸੰਘਰਸ਼ ਕਰਨਾ ਸ਼ੁਰੂ ਕਰ ਦੇਣ। ਕਿਸੇ ਨੇ ਲਿਖਿਆ, ਕਹਿੰਦੇ ਵੀ ਤੁਸੀਂ ਮਤ ਸੋਚੋ ਵੀ ਤੁਹਾਡੇ ਅਧਿਕਾਰ ਤੁਹਾਨੂੰ ਥਾਲੀ ਦੇ ਵਿੱਚ ਪਰੋਸ ਕੇ ਦੇ ਦਿੱਤੇ ਜਾਣਗੇ, ਤੁਹਾਨੂੰ ਆਪਣੇ ਹੱਕਾਂ ਪ੍ਰਤੀ ਲੜਨਾ ਪੈਣਾ, ਤੇ ਹੱਕ ਲੜਿਆ ਹੀ ਮਿਲਦੇ ਆ, ਹੱਕ ਮੰਗਿਆ ਹੀ ਮਿਲਦੇ ਆ। ਉੱਦਾਂ ਹੱਕ ਤੁਹਾਨੂੰ ਕਦੀ ਨਹੀਂ ਕਿਸੇ ਨੇ ਦੇਣੇ। ਇਸ ਕਰਕੇ ਸਾਡਾ ਮੇਨ ਉਪਰਾਲਾ ਵੀ ਅਸੀਂ ਖਪਤਕਾਰ ਨੂੰ ਇੰਨਾ ਕੁ ਜਿਹੜਾ ਉਤਸ਼ਾਹਿਤ ਕਰ ਦਈਏ, ਇੰਨਾ ਕੁ ਜਾਗਰੂਕ ਕਰ ਦਈਏ ਵੀ ਆਪਣੇ ਆਪ ਹੀ ਸੰਘਰਸ਼ ਕਰ ਦੇਣ। ਚੰਡੀਗੜ੍ਹ ਮੋਹਾਲੀ ਦੀਆਂ ਬਹੁਤ ਸਾਰੀਆਂ ਇਦਾਂ ਦੀਆਂ ਸਵੀਟਸ ਸ਼ਾਪ ਹੈ ਜਿਨ੍ਹਾਂ ਦੇ ਵਿੱਚ 200 ਰੁਪਏ ਨੂੰ ਕਿਲੋ ਬਰਫੀ ਮਿਲਦੀ ਹੈ ਜੀ। ਕਿਤੇ ਨਾ ਕਿਤੇ ਮੰਨਣ ਦੇ ਵਿੱਚ ਨਹੀਂ ਆਉਂਦੀ, ਪਰ ਫਿਰ ਵੀ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਉਸ ਬਰਫੀ ਨੂੰ ਖਰੀਦਣ ਵਾਸਤੇ। ਕੀ ਲੱਗਦਾ ਫਿਰ ਉਹ ਰੀਅਲ ਦੇ ਵਿੱਚ ਬਿਲਕੁਲ ਅਸਲੀ ਹੈ ਜਾਂ ਫਿਰ ਜਾਲਸਾ ਜਾਂ ਸਮੁੱਚਾ ਹੀ ਜਿਹੜਾ ਘਟਨਾਕ੍ਰਮ ਹੈ ਜੀ? ਦੇਖੋ, ਮੋਹਾਲੀ ਜਾਂ ਚੰਡੀਗੜ੍ਹ ਦੀ ਇਕੱਲੇ ਦੀ ਗੱਲ ਨਹੀਂ, ਇਹ ਪੂਰੇ ਪੰਜਾਬ ਲੈਵਲ ਦੀ ਇਹ ਗੱਲ ਆ। ਹਰ ਇੱਕ ਦੁਕਾਨ ਤੇ ਜਿਹੜੀ ਆ ਬਰਫੀ ਦਾ ਤੁਸੀਂ ਕੈਲਕੂਲੇਸ਼ਨ ਕੱਢ ਕੇ ਦੇਖੋ ਵੀ ਉਹ ਬਰਫੀ 12 ਖਾਂਦੀ ਹੈ 200 ਰੁਪਏ ਨੂੰ ਉਹਨਾਂ ਨੂੰ ਜਿਹੜੀ ਦਿੰਦੇ ਆ ਜਾਂ 150 ਰੁਪਏ ਨੂੰ ਦਿੰਦੇ ਆ। ਪਨੀਰ ਦੀ ਗੱਲ ਕਰਦੇ ਆ, ਆਮ ਕਰਕੇ ਵਿਆਹਾਂ ਸ਼ਾਦੀਆਂ 'ਚ ਆਮ ਕਰਕੇ ਲੋਕ ਪਨੀਰ ਜਿਹੜਾ ਖਾਂਦੇ ਆ। ਉੱਦਾਂ ਵੀ ਨਾਰਮਲੀ ਕਹਿੰਦਾ ਯਾਰ ਮੈਂ ਨੌਨ ਵੈਜ ਨਹੀਂ ਖਾਂਦਾ ਤੇ ਮੈਂ ਚਲੋ ਪਨੀਰ ਖਾ ਲੈਣਾ। ਪਨੀਰ ਜਿਹੜਾ 5 ਕਿਲੋ ਦੁੱਧ ਦੇ ਵਿੱਚੋਂ, ਮੈਂ ਕੈਲਕੂਲੇਸ਼ਨ ਦੇਖਦਾ YouTube ਤੇ, 5 ਕਿਲੋ ਦੁੱਧ ਦੇ ਵਿੱਚੋਂ 1 ਕਿਲੋ ਪਨੀਰ ਬਣਦਾ। 800 ਗ੍ਰਾਮ ਤੋਂ ਲੈ ਕੇ 1 ਕਿਲੋ ਪਨੀਰ ਬਣਦਾ। ਤੇ ਦੁੱਧ ਕਿੰਨੇ ਨੂੰ ਕਿਲੋ ਆ? ਲਗਭਗ ਜਿਹੜਾ ਵਧੀਆ ਦੁੱਧ ਆ ਉਹ 80 ਤੋਂ 90 ਰੁਪਏ ਕਿਲੋ ਆ। ਮੈਂ ਕਹਿੰਦਾ ਜੀ ਸਸਤਾ ਪੈਂਦਾ ਹੋਊਗਾ, ਹੋਲਸੇਲ 'ਚ ਚੱਕਦੇ 70 ਰੁਪਏ ਨੂੰ ਦੁੱਧ ਚੱਕਦੇ ਹੋਣਗੇ, ਤੇ 5 ਕਿਲੋ ਦੁੱਧ 350 ਦਾ ਆਇਆ। ਤੇ 160 ਰੁਪਏ 200 ਰੁਪਏ ਨੂੰ ਪਨੀਰ ਕਿੱਦਾਂ ਵਿਕਦਾ? ਮੇਰਾ ਪ੍ਰਸ਼ਾਸਨ ਨੂੰ ਸਵਾਲ ਆ, ਇਹ ਇਹਨਾਂ ਸਰਕਾਰਾਂ ਨੂੰ ਸਵਾਲ ਆ ਇਹ ਵੀ ਉਹ ਪਨੀਰ ਕਿੱਥੋਂ ਆਉਂਦਾ ਤੇ ਕਿੱਦਾਂ ਬਣਾਉਂਦੇ, ਉਹਨੂੰ 12 ਕਿੱਦਾਂ ਖਾਂਦਾ?
ਇਹ ਗੱਲਾਂ ਸੋਚਣ ਵਾਲੀਆਂ, ਇਹ ਗੱਲਾਂ ਸੋਚ ਵਿਚਾਰ ਕਰਨ ਵਾਲੀਆਂ, ਤੇ ਇਹਨਾਂ ਗੱਲਾਂ ਤੇ ਵਿਚਾਰ ਕਰਾਂਗੇ ਤੇ ਸਾਡਾ ਬਚਾਅ ਹੋਊਗਾ। ਨਹੀਂ ਤੇ ਆਉਣ ਵਾਲੀਆਂ ਨਸਲਾਂ ਦਾ ਨਾਸ਼ ਕਰ ਦੇਣਾ ਇਹਨਾਂ ਲੋਕਾਂ ਨੇ, ਮਿਲਾਵਟਖੋਰੀ ਵਾਲਿਆਂ ਨੇ। ਤੁਸੀਂ ਫਰੂਟ ਖਾ ਕੇ ਦੇਖ ਲਓ, ਕੋਈ ਕਿਹੜਾ ਫਰੂਟ ਤੁਹਾਨੂੰ ਸ਼ੁੱਧ ਮਿਲਦਾ? ਮੰਡੀ ਦੇ ਵਿੱਚ ਜਾਓ, ਬਨਾਨਾਸ ਖਾਂਦੇ ਆ, ਕੇਲਾ ਖਾਂਦੇ ਲੋਕ, ਉਹਨੂੰ ਹਰਾ ਕੇਲਾ ਹੁੰਦਾ, ਗੁੱਛਾ ਪੂਰਾ ਹਰਾ ਹੁੰਦਾ, ਉਹਨੂੰ ਤੁਸੀਂ ਟੱਬ ਦੇ ਵਿੱਚ ਡੋਬਦੇ ਆ ਕੈਮੀਕਲ ਦੇ ਵਿੱਚ, ਉਸੇ ਟਾਈਮ ਹੀ ਪੀਲਾ ਹੋ ਜਾਂਦਾ। ਤੇ ਉਹ ਚੀਜ਼ਾਂ ਅਸੀਂ ਖਾ ਰਹੇ ਆ। ਆ ਪਿੱਛੇ ਹੁਣੇ ਹੀ ਇੰਨੀ ਕੁ ਵੀਡੀਓ ਵਾਇਰਲ ਹੋ ਰਹੀ ਹੈ, ਇੱਕ ਪਰਿਵਾਰ ਦੇ 5 ਮੈਂਬਰਾਂ ਨੇ ਤਰਬੂਜ ਖਾਦਾ ਤੇ ਉਹ 5 ਦੇ 5 ਹੀ ਜਿਹੜਾ ਉਹ ਖਤਮ ਹੋ ਗਿਆ, 5 ਹੀ ਉਹ ਮਰ ਗਏ ਉਹ। ਤੇ ਉਹ ਜ਼ਿੰਮੇਵਾਰੀ ਕਿਹਦੀ ਆ? ਉਹ ਕਿਹੜਾ ਖਾਵਾਂਗੇ ਚੀਜ਼ ਅਸੀਂ? ਕਿਹੜੀ ਚੀਜ਼ ਖਾਈਏ ਜਿਹੜੀ ਸ਼ੁੱਧ ਆ, ਸਾਡੀ ਸਿਹਤ ਲਈ ਵਧੀਆ ਹੋਵੇ? ਇੰਨਾ ਕੁ ਬੇੜਾ ਗਰਕ ਹੋ ਗਿਆ ਇਹਨਾਂ ਸਰਕਾਰਾਂ ਦਾ ਔਰ ਇਸ ਪ੍ਰਸ਼ਾਸਨ ਦਾ, ਜਿਹੜੇ ਉਹ ਅਧਿਕਾਰੀ ਲੱਖਾਂ ਰੁਪਈਆ ਤਨਖਾਹਾਂ ਲੈ ਕੇ ਕੁਝ ਨਹੀਂ ਕਰਦੇ। ਤੇ ਉਹਨਾਂ ਨੂੰ ਜਗਾਉਣ ਦਾ ਇੱਕ ਤਾਂ ਉਪਰਾਲਾ ਹੋਣਾ ਚਾਹੀਦਾ। ਮੈਂ ਲੋਕਾਂ ਨੂੰ ਮੈਸੇਜ ਦਿੰਦਾ, ਖਪਤਕਾਰਾਂ ਨੂੰ ਮੈਸੇਜ ਦਿੰਦਾ ਵੀ ਤੁਸੀਂ ਇਸ ਆਰਗੇਨਾਈਜੇਸ਼ਨ ਦਾ ਸਾਥ ਦਿਓ, ਸਾਡਾ ਸਾਥ ਦਿਓ। ਆਪਣੇ ਆਪਣੇ ਏਰੀਏ ਦੇ ਵਿੱਚ ਆਪਣੇ ਲੈਵਲ ਤੇ ਇਹਨਾਂ ਅਧਿਕਾਰੀਆਂ ਨੂੰ ਪੁੱਛਣਾ ਸ਼ੁਰੂ ਕਰ ਦਿਓ ਵੀ ਸ਼ੁੱਧ ਚੀਜ਼ ਕਿਹੜੀ ਖਾਈਏ ਅਸੀਂ। ਇੱਕ ਹੋਰ ਗੱਲ ਦੱਸਿਓ ਕਿ ਜਿਵੇਂ ਮੰਨ ਲਓ ਵੀ ਕੋਈ ਵੀ ਜਿਹੜਾ ਦੁਕਾਨਦਾਰ ਹੈ ਲੋਕਾਂ ਦੀ ਜ਼ਿੰਦਗੀ ਦੇ ਨਾਲ ਖਿਲਵਾੜ ਕਰ ਰਿਹਾ, ਲੋਕਾਂ ਦੀ ਸਿਹਤ ਦੇ ਨਾਲ, ਕਿ ਉਹਨਾਂ ਦੇ ਖਿਲਾਫ ਕੰਪਲੇਂਟ ਨੂੰ ਲੈ ਕੇ ਕੋਈ ਇਦਾਂ ਦਾ ਡਿਪਾਰਟਮੈਂਟ ਹੈਗਾ ਜਿਹਦਾ ਰੁੱਖ ਕੀਤਾ ਜਾ ਸਕਦਾ? ਦੇਖੋ, ਅਲੱਗ-ਅਲੱਗ ਡਿਪਾਰਟਮੈਂਟ ਬਣੇ ਆ। ਹੈਲਥ ਡਿਪਾਰਟਮੈਂਟ ਬਣਿਆ, ਉਹਦੇ ਸੰਬੰਧ ਦੇ ਹਿਸਾਬ ਨਾਲ ਹੈਲਥ ਡਿਪਾਰਟਮੈਂਟ ਨੂੰ ਤੁਸੀਂ ਕੰਪਲੇਂਟ ਕਰ ਸਕਦੇ ਆ। ਫੂਡ ਸੇਫਟੀ ਆਫਿਸ ਬਣੇ ਆ, ਫੂਡ ਐਂਡ ਸਪਲਾਈ ਦਫ਼ਤਰ ਬਣੇ ਆ, ਉਹਨਾਂ ਦੇ ਵਿੱਚ ਕੰਪਲੇਂਟ ਕਰ ਸਕਦੇ ਆ। ਕਿਸੇ ਵੀ ਪਾਸੇ ਨਹੀਂ ਤੁਹਾਡੀ ਸੁਣਦੀ, ਸਾਡੀਆਂ ਸਰਕਾਰਾਂ ਨੇ ਜ਼ਿਲ੍ਹੇ ਲੈਵਲ ਤੇ ਕੋਰਟ ਬਣਾਏ, ਕੰਜ਼ਿਊਮਰ ਕੋਰਟ ਬਣਾਏ ਆ, ਸਟੇਟ ਲੈਵਲ ਤੇ ਕੰਜ਼ਿਊਮਰ ਕੋਰਟ ਬਣਾਏ ਆ, ਨੈਸ਼ਨਲ ਲੈਵਲ ਤੇ ਕੰਜ਼ਿਊਮਰ ਕੋਰਟ ਬਣਾਏ ਆ। ਕਿਸੇ ਪਾਸੇ ਵੀ ਨਹੀਂ ਸੁਣਵਾਈ ਹੁੰਦੀ ਤੇ ਤੁਸੀਂ ਉੱਥੇ ਕੋਰਟ ਦੇ ਵਿੱਚ ਜਾ ਸਕਦੇ ਆ। ਉੱਥੇ ਕੋਰਟ ਦੇ ਵਿੱਚ ਕੋਈ ਜ਼ਿਆਦਾ ਖਰਚਾ ਨਹੀਂ ਹੁੰਦਾ, ਨਾਰਮਲ ਇੱਕ ਫਾਈਲ ਕਰਨੀ ਹੁੰਦੀ, ਤੁਸੀਂ ਸਾਦੇ ਪੇਪਰ ਦੇ ਉੱਤੇ ਲਿਖ ਕੇ ਦੇ ਦਿਓ ਤੇ ਜੋ ਵੀ ਉਹਦਾ ਤੁਹਾਡੇ ਕੋਲ ਡਾਕੂਮੈਂਟੇਸ਼ਨ ਹੈਗੀ ਆ। ਚੀਜ਼ ਖਰੀਦਦੇ ਸਮੇਂ ਤੁਸੀਂ ਬਿੱਲ ਖਰੀਦੇ ਆ, ਬਿੱਲ ਲਏ ਆ, ਉਹਦੀ ਬਿੱਲ ਦੇ ਉੱਤੇ ਦੁਕਾਨਦਾਰ ਦੀ ਮੋਹਰ ਲੱਗੀ ਆ ਜਾਂ ਉਹਦੇ ਸਾਈਨ ਹੋਏ ਆ, ਉਹਦੇ ਲੈਟਰ ਹੈਡ ਤੇ ਤੁਸੀਂ ਬਿੱਲ ਲਿਆ ਆ। ਇਹ ਚੀਜ਼ਾਂ ਇਕੱਠੀਆਂ ਕਰਕੇ ਜੋ ਫਾਰਮੈਲਿਟੀ ਕੰਜ਼ਿਊਮਰ ਕੋਰਟ ਦੇ ਵਿੱਚ ਜਾਓ, ਉਹ ਤੁਹਾਡੀ ਵਧੀਆ ਤਰੀਕੇ ਦੇ ਨਾਲ ਸੁਣਵਾਈ ਕਰਦੇ ਆ। ਰਿਸਪੈਕਟੇਬਲ ਉੱਥੇ ਜੱਜ ਸਾਹਿਬ ਬੈਠੇ ਆ, ਬਹੁਤ ਵਧੀਆ ਤੁਹਾਡੀ ਸੁਣਵਾਈ ਕਰਦੇ। ਔਰ ਜਿਹੜਾ ਵੀ ਗਿਲਟੀ ਪਾਇਆ ਜਾਂਦਾ ਉਹਦੇ 'ਚ, ਦੁਕਾਨਦਾਰ ਜਾਂ ਕੋਈ ਬਿਜ਼ਨਸਮੈਨ, ਉਹਨੂੰ ਉਹ ਜਿਹੜਾ ਜੁਰਮਾਨਾ ਲਾਇਆ ਜਾਂਦਾ ਔਰ ਕੰਜ਼ਿਊਮਰ ਨੂੰ ਉੱਥੇ ਰਾਹਤ ਦਿੱਤੀ ਜਾਂਦੀ ਆ। ਪਰ ਸਾਡੇ ਲੋਕ ਕੰਜ਼ਿਊਮਰ ਕੋਰਟ ਦੇ ਵਿੱਚ ਜਾ ਕੇ ਰਾਜੀ ਨੇ। ਇਹ ਵੀ ਅਸੀਂ ਲੋਕਾਂ ਨੂੰ ਅਵੇਅਰ ਕਰਦੇ ਹਾਂ ਵੀ ਕੰਜ਼ਿਊਮਰ ਕੋਰਟ ਦੇ ਵਿੱਚ ਜਾਓ, ਤੁਹਾਡੀ ਪੂਰੀ ਤਰ੍ਹਾਂ ਸੁਣਵਾਈ ਹੋਊਗੀ ਔਰ ਵਧੀਆ ਤਰੀਕੇ ਨਾਲ ਸੁਣਵਾਈ ਕਰਦੇ ਆ। ਜੇ ਤੁਹਾਡੀਆਂ ਅੱਖਾਂ ਦੇ ਸਾਹਮਣੇ ਕੋਈ ਮਿਲਾਵਟਖੋਰੀ ਕਰ ਰਿਹਾ ਤਾਂ ਤੁਹਾਡੇ ਕੋਲੇ ਡਾਇਰੈਕਟਰੀ ਜਿਹੜਾ ਵੇ ਆ ਉਹ ਕੀ ਰਹਿ ਜਾਂਦਾ? ਫਿਰ ਤੁਸੀਂ ਕੀ ਕਰਦੇ ਹੋ ਜਦੋਂ ਇਦਾਂ ਦਾ ਕੁਝ ਹੋ ਰਿਹਾ ਹੁੰਦਾ ਸਮਾਜ ਦੇ ਵਿੱਚ? ਦੇਖੋ, ਸਾਡੀ ਆਰਗੇਨਾਈਜੇਸ਼ਨ ਦਾ ਕੰਮ ਆ ਵੀ ਲੋਕਾਂ ਨੂੰ ਜਾਗਰੂਕ ਕਰਨਾ, ਅਵੇਅਰ ਕਰਨਾ। ਅਸੀਂ ਜਦੋਂ ਸਾਡੇ ਸਾਹਮਣੇ ਕੋਈ ਆਉਂਦਾ ਰੇੜੀ ਫੜੀ ਵਾਲਾ ਵੀ ਇਹਨੇ ਡੁਪਲੀਕੇਟ ਮਾਲ ਰੱਖਿਆ, ਸਾਨੂੰ ਪਤਾ ਲੱਗਦਾ, ਅਸੀਂ ਕੰਸਰਨ ਡਿਪਾਰਟਮੈਂਟ ਜਿਹੜਾ ਵੀ ਹੁੰਦਾ ਉਹਨਾਂ ਨੂੰ ਕਾਲ ਕਰਦੇ ਆ। ਉਹਨਾਂ ਦਾ ਕੋਈ ਉੱਥੇ ਆਫੀਸਰਸ ਆਉਂਦਾ ਤੇ ਉਹ ਫਿਰ ਉਹਦੇ ਅਸੀਂ ਹੈਂਡਓਵਰ ਕਰਦੇ ਵੀ ਇਹਦੇ ਤੇ ਜਿਹੜੀ ਇਹਨੂੰ ਕਾਰਵਾਈ ਕੀਤੀ ਜਾਵੇ। ਉਹਦੇ ਤੇ ਕਾਰਵਾਈ ਕਰਦੇ ਆ, ਕੋਈ ਦਿੱਕਤ ਨਹੀਂ। ਬਹੁਤ ਸਾਰੀਆਂ ਕਾਰਵਾਈਆਂ ਅਸੀਂ ਕਰਵਾਈਆਂ, ਬਹੁਤ ਸਾਰੇ ਏਜੰਟਾਂ ਤੇ ਅਸੀਂ ਕਾਰਵਾਈਆਂ ਕਰਵਾਈਆਂ। ਜਿਹੜੇ ਏਜੰਟਾਂ ਨੇ ਭੋਲੇ ਭਾਲੇ ਲੋਕਾਂ ਨੂੰ ਠੱਗ ਲਿਆ ਸੀਗਾ, ਉਹਨਾਂ ਤੇ ਅਸੀਂ ਕਾਰਵਾਈਆਂ ਕਰਵਾਈਆਂ। ਪ੍ਰਸ਼ਾਸਨ ਦੇਖੋ, ਕਾਰਵਾਈ ਹੁੰਦੀ ਆ, ਨੋ ਡਾਊਟ ਕਾਰਵਾਈ ਹੁੰਦੀ ਆ। ਕਾਰਵਾਈ ਕਰਵਾਉਣ ਵਾਲਾ ਚਾਹੀਦਾ, ਲੋਕਾਂ ਨੂੰ ਆਵਾਜ਼ ਉਠਾਉਣੀ ਪਊਗੀ। ਕਾਰਵਾਈ ਹੁੰਦੀ ਆ ਔਰ ਪ੍ਰਸ਼ਾਸਨ ਕਰਦਾ। ਜਦੋਂ ਨਹੀਂ ਕਰੂਗਾ ਫਿਰ ਉਹਨਾਂ ਨੂੰ ਦੂਸਰੇ ਤਰੀਕੇ ਦੇ ਨਾਲ ਅਸੀਂ ਕਰਵਾਇਆ ਜਾਊਗਾ, ਕੋਈ ਦਿੱਕਤ ਨਹੀਂ। ਬਿਲਕੁਲ, ਸਮਾਜ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਪਰ ਕਿਤੇ ਨਾ ਕਿਤੇ ਅਵੇਅਰਨੈਸ ਦੀ ਘਾਟ ਹੈ, ਬਟ ਜਿਹੜੇ ਆਫੀਸਰ ਦੇ ਜਾਂ ਜਿਹੜੇ ਡਿਪਾਰਟਮੈਂਟ ਦੇ ਰਾਈਟਸ ਬਣਦੇ ਨੇ ਉਹਨਾਂ ਨੂੰ ਜ਼ਰੂਰ ਲੋਕਾਂ ਦੀ ਜ਼ਿੰਦਗੀ ਦੇ ਨਾਲ ਜਿਹੜਾ ਖਿਲਵਾੜ ਹੋ ਰਿਹਾ ਏ, ਇਸੇ ਤਰ੍ਹਾਂ ਗਹਿਰੀ ਨੀਂਦ ਵਿੱਚ ਸੁੱਤੇ ਹੋਏ ਲੋਕਾਂ ਨੂੰ ਜਗਾਉਣ ਵਾਸਤੇ, ਆਫੀਸਰ ਨੂੰ ਜਾਂ ਡਿਪਾਰਟਮੈਂਟਾਂ ਨੂੰ ਜਗਾਉਣ ਵਾਸਤੇ ਬਲਵੀਰ ਸਿੰਘ ਹੋਣਾ ਦੇ ਵੱਲੋਂ ਬੀੜਾ ਚੁੱਕਿਆ ਹੋਇਆ। ਤਮਾਮ ਸਾਰੀ ਜਿਹੜੀ ਜਾਣਕਾਰੀ ਹੈ ਭਵਿੱਖ ਦੇ ਵਿੱਚ ਵੀ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੁੰਦੇ ਰਹਾਂਗੇ। ਧੰਨਵਾਦ।